ਪੰਜਾਬੀ ਰੇਡੀਓ USA ਦੇ ਸਾਰੇ ਹੀ ਵੈਬ ਚੈਨਲਸ YouTube Facebook ਦੇ ਉੱਤੇ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਵਾਰੀ ਫੇਰ ਪਹੁੰਚ ਚੁੱਕੇ ਹਾਂ ਅਮਰੀਕਨ ਟਰੱਕਿੰਗ ਸ਼ੋਅ ਜੋ ਕਿ ਫਰੈਜ਼ਨੋ ਦੇ ਵਿੱਚ ਹੋ ਰਿਹਾ ਹੈਗਾ 15 ਅਤੇ 16 ਅਪ੍ਰੈਲ ਦੇ ਦਿਨ। ਕੱਲ੍ਹ ਵੀ ਆਪਾਂ ਇੱਥੇ ਮੌਜੂਦ ਸੀ, ਅੱਜ ਵੀ ਇੱਥੇ ਮੌਜੂਦ ਹਾਂ ਅਤੇ ਅੱਜ ਤੁਹਾਡੀ ਜਿਹੜੀ ਆਪਾਂ ਗੱਲਬਾਤ ਆ ਉਹ ਕਰਵਾਉਣ ਜਾ ਰਹੇ ਹੈਗੇ ਹਾਂ। ਸਿੱਖ ਮੋਟਰਸਾਈਕਲ ਕਲੱਬ ਵਾਲੇ ਉਹਨਾਂ ਦੇ ਨਾਲ ਆਪਣੇ ਕੈਲੀਫੋਰਨੀਆ ਤੋਂ ਇਹ ਜਿਹੜੀ ਸੰਸਥਾ ਆ ਇਹ ਲੰਮੇ ਸਮੇਂ ਤੋਂ ਸਿੱਖਸ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਰਾਈਡ ਕਰ ਰਹੇ। ਆਪਾਂ ਕੈਨੇਡਾ ਦੇ ਵਿੱਚ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਦੇਖਣ ਨੂੰ ਜਿਹੜਾ ਮਿਲਿਆ ਵੀ ਪੱਗ ਬੰਨ੍ਹ ਕੇ ਚਲਾਉਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਅਤੇ ਉਹਨਾਂ ਨੂੰ ਸਫਲਤਾ ਮਿਲੀ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਇਹ ਕੀ ਮੈਸੇਜ ਲੈ ਕੇ ਇਸ ਟਰੱਕਿੰਗ ਸ਼ੋਅ ਦੇ ਵਿੱਚ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਆ, ਤੁਸੀਂ ਵੀ ਇੱਥੇ ਪਹੁੰਚੇ ਸਪੋਰਟ ਦੇ ਵਿੱਚ। ਤੁਹਾਡੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਉਹਨਾਂ ਨੂੰ ਸਾਰਿਆਂ ਨੂੰ ਤਹਿ ਦਿਲ ਤੋਂ ਧੰਨਵਾਦ ਆ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਤਨਾਮ ਜੀ, ਸਭ ਤੋਂ ਪਹਿਲਾਂ ਸਿੱਖ ਮੋਟਰਸਾਈਕਲ ਕਲੱਬ ਦੇ ਬਾਰੇ ਜੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਬਰੀਫ ਦੇ ਵਿੱਚ ਇੰਟਰੋਡਕਸ਼ਨ ਜਿਹੜੀ ਦਿਓ, ਕੀ ਇਹ ਕਰਦੇ ਨੇ, ਕੀ ਤੁਹਾਡਾ ਉਦੇਸ਼ ਹੈਗਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਅਸੀਂ ਜਿਹੜਾ ਕੈਨੇਡੀਅਨ ਸਰੀ BC ਦੇ ਵਿੱਚ ਸਭ ਤੋਂ ਉਹਨਾਂ ਨੇ 1999 ਦੇ ਵਿੱਚ ਉਹਨਾਂ ਨੇ ਸਟਾਰਟ ਕੀਤੀ ਸੀਗੀ ਅਤੇ ਅੱਜ ਕੈਲੀਫੋਰਨੀਆ ਦੇ ਵਿੱਚ ਵੀ ਸਿੱਖ ਮੋਟਰਸਾਈਕਲ ਕਲੱਬ ਮੌਜੂਦ ਹੈਗੇ ਆ ਅਤੇ ਅਸੀਂ ਵੱਖ-ਵੱਖ ਥਾਵਾਂ 'ਤੇ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ ਜਾ ਰਹੇ ਹਾਂ। ਸਾਡਾ ਜਿਹੜਾ ਮੇਨ ਮਕਸਦ ਹੈਗਾ ਉਹ ਹੀ ਆ ਕਿ ਦਸਤਾਰ ਨੂੰ ਲੈ ਕੇ ਜਿਹੜਾ ਮੁੱਖ ਰੱਖ ਕੇ ਆ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਮਾਨ ਦੇ ਨਾਲ ਅਸੀਂ ਉਹਨਾਂ ਦੇ ਰੂਬਰੂ ਹੋ ਸਕਦੇ ਹਾਂ। ਅਤੇ ਬਹੁਤਿਆਂ ਕੋਲ ਮੋਟਰਸਾਈਕਲ ਹੁੰਦੇ ਆ ਆਪੋ ਆਪਣੇ ਘਰਾਂ ਦੇ ਵਿੱਚ, ਪਰ ਕਦੀ ਕਿਸੇ ਨੇ ਸੋਚਿਆ ਨਹੀਂ ਹੁੰਦਾ ਵੀ ਅਸੀਂ ਕੀ ਇੱਕ ਸੰਗਠਿਤ ਰੂਪ ਦੇ ਵਿੱਚ ਅਸੀਂ ਜਾ ਸਕਦੇ ਹਾਂ ਜਾਂ ਨਹੀਂ, ਹੈ ਨਾ। ਸੋ ਇਹ ਇੱਕ ਉਪਰਾਲਾ ਸੀਗਾ ਸਿੱਖ ਮੋਟਰਸਾਈਕਲ ਕਲੱਬ ਦਾ ਕਿ ਹਾਂ ਜਾਂ ਪੂਰੇ ਵਿਸ਼ਵ ਦੇ ਵਿੱਚ ਵਰਲਡ ਦੇ ਵਿੱਚ ਆਪਣੇ ਵੱਖਰੇ ਵੱਖਰੇ ਚੈਪਟਰ, ਹੁਣ ਤੁਹਾਨੂੰ ਪਤਾ ਹੈ ਕਿ ਦੂਸਰੀਆਂ ਕੰਟਰੀਆਂ ਦੇ ਵਿੱਚ ਵੀ ਹੈਗੇ ਆ। ਅਮਰੀਕਾ ਦੇ ਵਿੱਚ ਬੜੇ ਚਿਰ ਤੋਂ ਨਹੀਂ ਸੀਗਾ ਅਤੇ ਅੱਜ ਉਹ ਵੀ ਸਾਡਾ ਸੁਪਨਾ ਜਿਹੜਾ ਆ ਉਹ ਪੂਰਨ ਹੋਣ ਜਾ ਰਿਹਾ ਆ। ਜਿਹੜੀਆਂ ਵੱਡੀਆਂ ਮੁਸ਼ਕਲਾਂ ਸਾਨੂੰ ਆਉਂਦੀਆਂ ਸੀਗੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਵਾਸਤੇ ਜਿਹੜੀ ਹੈ ਇਹ ਸੰਸਥਾ ਜਿਹੜੀ ਹੈ ਇਹ ਤਿਆਰ ਕੀਤੀ ਹੈਗੀ ਆ। ਬਹੁਤ ਜਿਹੜੇ ਵੀਰ ਆ ਉਹਨਾਂ ਦਾ ਉਤਸ਼ਾਹ ਸ਼ੌਂਕ ਹੁੰਦਾ ਆ ਵੀ ਹਾਂ ਜਾਂ ਅਸੀਂ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕੀਏ। ਹਾਂਜੀ, ਤੋ ਇਹ ਅਵੱਲੇ ਸ਼ੌਂਕ ਜਿਹੜੇ ਆ ਉਹਨਾਂ ਨੂੰ ਪੂਰੇ ਕਰਨ ਵਾਸਤੇ ਸਾਨੂੰ ਬਹੁਤ ਜਿਹੜੀ ਲੋੜ ਹੈਗੀ ਆ, ਜਿਹੜੀ ਆਪਣੇ ਭਾਈਚਾਰੇ ਹਾਂਜੀ ਸੰਗਤ ਦੀ ਅਸੀਂ ਉਮੀਦ ਕਰਦੇ ਰਹਿੰਦੇ ਹਾਂ ਕਿ ਹਾਂ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਸੁਪਨਾ ਆ ਇਹਨੂੰ ਪੂਰਾ ਕਰ ਸਕੀਏ। ਅਤੇ ਅਵਤਾਰ ਸਿੰਘ ਜੀ ਢਿੱਲੋਂ ਜਿਹੜੇ ਆ ਕੈਨੇਡਾ ਸਰੀ BC ਤੋਂ ਉਹ ਇੱਥੇ ਆਏ ਸੀਗੇ ਜਦੋਂ ਆਪਾਂ ਇਹਦੀ ਸਥਾਪਨਾ ਸਟਾਰਟ ਕੀਤਾ ਸੀਗਾ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ। ਅਤੇ ਉਦੋਂ ਵੀ ਸਾਨੂੰ ਬਹੁਤ ਜ਼ਿਆਦਾ ਮਾਣ ਮਿਲਿਆ ਸੀਗਾ ਤੁਹਾਡੇ ਰੇਡੀਓ ਵੱਲੋਂ ਵੀ ਸਾਨੂੰ ਬਹੁਤ ਸਪੋਰਟ ਮਿਲੀ ਸੀਗੀ, ਸਾਰੀ ਸੰਗਤ ਵੱਲੋਂ ਵੀ। ਅਤੇ ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ ਜਾਂ ਜਿਹੜਾ ਦਸਤਾਰ ਦਾ ਜਿਹੜਾ ਇਹ ਲੈ ਕੇ ਇਸ਼ੂ ਜਿਹੜਾ ਇੱਥੇ ਜਿਹੜੀ ਸਟੇਟ ਗਵਰਨਮੈਂਟ ਆ ਉਹਨਾਂ ਦੇ ਨਾਲ ਆਪਾਂ ਰਾਬਤਾ ਬਣਾ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਸਹਿਯੋਗ ਆਪਣੇ ਭਾਈਚਾਰੇ ਤੋਂ ਵੀ ਮਿਲੂਗਾ ਅਤੇ ਇਹ ਜਿਹੜਾ ਟਾਰਗੇਟ ਆ ਅਸੀਂ ਉਹਨੂੰ ਲੈ ਕੇ ਬੜੀ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੈਂ ਦੇਖ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਕੁਝ ਵੀਡੀਓਜ਼ ਦੇਖ ਰਿਹਾ ਸੀ ਵੀ ਕੋਈ ਸੇਫਟੀ ਵਾਲੀ ਪੱਗ ਦੇ ਤਰੀਕੇ ਦੇ ਨਾਲ ਕਿਸੇ ਨੇ ਉੱਦਾਂ ਦੀ ਪੱਗ ਬਣਾਉਣ ਦੀ ਕੋਸ਼ਿਸ਼ ਕੀਤੀ। ਸੋ ਤਰ੍ਹਾਂ ਦੀ ਰਿਸਰਚ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਬਿਲਕੁਲ ਅੱਜ ਤੁਸੀਂ ਕਿਸ ਚੀਜ਼ ਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਪਹੁੰਚੇ ਆ? ਮੈਂ ਦੇਖ ਰਿਹਾ ਵੀ ਪਿੱਛੇ ਦੇਖ ਫਤਿਹ ਰਾਈਡ ਅਗੇਂਸਟ ਹੇਟ ਇਸ ਦਾ ਬੈਨਰ ਤੁਸੀਂ ਲੈ ਕੇ ਆਏ ਆ, ਕ੍ਰਾਸ ਕੰਟਰੀ ਰਾਈਡ ਅਗੇਂਸਟ ਹੇਟ ਇੰਸੀਡੈਂਟ। ਸੋ ਉਸ ਦੇ ਬਾਰੇ ਤੁਸੀਂ ਜਾਣਕਾਰੀਆਂ ਦਿਓ। ਸੋ ਸਾਡਾ ਜਿਹੜਾ ਮੋਟੋ ਹੈਗਾ ਦੇਖ ਫਤਿਹ, ਜਿਵੇਂ ਤੁਸੀਂ ਮੈਂਸ਼ਨ ਕੀਤਾ ਆ, ਆਪਣਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਕੋਈ ਰਕਸ਼ਤ ਹੋਵੇ ਜਾਂ ਕਿਤੇ ਲੋੜਵੰਦ ਹੋਣ, ਆਪਾਂ ਉਹਨਾਂ ਦੀ ਜਿਹੜੀ ਹਿਫਾਜ਼ਤ ਸੇਫਟੀ ਵਾਸਤੇ ਹੈ ਨਾ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਜਿਹੜਾ ਸਿੱਖ ਭਾਈਚਾਰਾ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਇਹ ਸਾਡੇ ਗੁਰੂ ਸਾਹਿਬਾਂ ਦੀ ਦੇਣ ਹੈਗੀ ਆ। ਅਤੇ ਪਿਛਲੇ 2012 ਦੇ ਵਿੱਚ ਅਗਸਤ 5 2012 ਦੇ ਵਿੱਚ ਇੱਕ ਬਹੁਤ ਮੰਦਭਾਗੀ ਦੁਰਘਟਨਾ ਵਾਪਰੀ ਸੀਗੀ ਕਿ ਗੁਰਦੁਆਰਾ ਸਾਹਿਬ ਓਕ ਕ੍ਰੀਕ ਵਿਸਕੌਨਸਨ ਵਿੱਚ ਜਿਹੜੀ ਗੋਲੀ ਚੱਲੀ ਆ। ਹੁਣ ਉਹ 10ਵੀਂ ਐਨਵਰਸਰੀ ਮਨਾਉਣ ਜਾ ਰਹੇ ਆ ਅਗਸਤ 5 2022 ਨੂੰ। ਅਤੇ ਸਿੱਖ ਮੋਟਰਸਾਈਕਲ ਕਲੱਬ ਨੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਅਸੀਂ ਆਪਣੇ ਵੱਲੋਂ ਬਣਦੀ ਜਿਹੜੀ ਸ਼ਰਧਾਂਜਲੀ ਆ ਅਸੀਂ ਉਹ ਕਿਵੇਂ ਕਰ ਸਕਦੇ ਹਾਂ ਦੇਣ ਵਾਸਤੇ। ਆਪਣੇ ਵੀਰਾਂ ਨੇ ਇਹ ਯਤਨ ਕੀਤਾ ਹੈ ਕਿ ਅਸੀਂ ਉੱਥੇ ਵਿਸਕੌਨਸਨ ਕੈਲੀਫੋਰਨੀਆ ਤੋਂ ਲੈ ਕੇ ਵਿਸਕੌਨਸਨ ਦੀ ਇਹ ਰਾਈਡ ਕਰਨੀ ਆ। ਅਤੇ ਸਾਡੇ ਵਾਸਤੇ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਸਾਡੇ ਜਿਹੜੇ ਪ੍ਰੋਵਿੰਸਸ ਜਿਹੜੇ ਚੈਪਟਰ ਹੈਗੇ ਨੇ ਵੱਖ-ਵੱਖ, ਉਹ ਸਾਰੇ ਸਾਡੇ ਦਾ ਸਹਿਯੋਗ ਦੇਣਗੇ। ਸੋ ਇੱਕ ਇਹ ਨੈਸ਼ਨਲ ਰਾਈਡ ਹੋਵੇਗੀ ਸਾਡੇ ਵਾਸਤੇ ਜਿਹੜੇ
ਕੈਲੀਫੋਰਨੀਆ ਜਾਂ ਦੂਜੇ ਸਟੇਟਾਂ ਦੇ ਵਿੱਚ ਜਿਹੜੇ ਚੈਪਟਰ ਨੇ ਉਹ ਸਾਰੇ ਉਹਨਾਂ ਦੇ ਵੀ ਮੈਂਬਰ ਥੋੜ੍ਹੇ ਜਿੰਨੇ ਵੀ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਨੇ ਉਹ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਅਸੀਂ ਅਪੀਲ ਕਰਾਂਗੇ ਸੰਗਤ ਨੂੰ ਵੀ ਕਿ ਜਿਹੜਾ ਸਾਡਾ ਫੇਸਬੁੱਕ ਪੇਜ ਹੈਗਾ ਆ ਸਿੱਖ ਮੋਟਰਸਾਈਕਲ ਕਲੱਬ ਦਾ, ਸਿੱਖ ਮੋਟਰਸਾਈਕਲ ਕਲੱਬ USA, ਉਹ ਤੁਸੀਂ ਲਾਈਕ ਵੀ ਕਰੋ, ਫੋਲੋ ਕਰੋ। ਤੇ ਨਾਲ ਹੀ ਉੱਥੇ ਤੁਹਾਨੂੰ ਜਿਹੜੀ ਡਾਈਟ ਦੀ ਜਿਹੜੀ ਰਾਈਡ ਦੀ ਤੁਹਾਨੂੰ ਉੱਥੇ ਸਾਰੀਆਂ ਅਪਡੇਟ ਜਿਹੜੀਆਂ ਉਹ ਉੱਥੇ ਅਸੀਂ ਪ੍ਰੋਵਾਈਡ ਕਰਾਂਗੇ। ਤੇ ਹੁਣ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਕਦੋਂ ਸ਼ੁਰੂ ਹੋਣਾ ਆ, ਕਿਹੜੇ ਦਿਨ ਤੋਂ ਕਿੰਨੇ ਲੰਬੀ ਰਾਈਡ ਆ, ਕਿਉਂਕਿ ਕੈਲੀਫੋਰਨੀਆ ਤੋਂ ਵਿਸਕੌਨਸਨ ਲੰਬਾ ਸਮਾਂ ਹੈਗਾ, ਲੰਮਾ ਕਾਫੀ ਦੂਰ ਪੈਂਡਾ ਪੈਂਦਾ ਹੈ। ਬਿਲਕੁਲ ਜੀ। ਸੋ ਅਗਸਤ 1 ਤੋਂ ਆਪਾਂ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਅਰਦਾਸ ਕਰਕੇ ਉੱਥੋਂ ਆਪਾਂ ਇਹ ਚਾਲੇ ਪਾਵਾਂਗੇ। ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਐਰੀਜ਼ੋਨਾ ਦੇ ਵਿੱਚ ਜਿਵੇਂ ਬਲਬੀਰ ਸੋਢੀ ਜੀ ਹੁਣਾਂ ਨੇ ਗੋਲੀ ਚੱਲੀ ਸੀ, ਉਹ ਇਸ ਹੇਟ ਕ੍ਰਾਈਮ ਦਾ ਟਾਰਗੇਟ ਬਣੇ ਸੀਗੇ ਹੈ ਨਾ, ਤੇ ਉਹਨਾਂ ਨੂੰ ਵੀ ਉੱਥੇ ਸ਼ਰਧਾਂਜਲੀ ਦੇਣ ਵਾਸਤੇ ਉਧਰੋਂ ਦੀ ਅਸੀਂ ਜਾਂਦੇ ਹੋਏ ਆਪਣਾ ਜਿਹੜਾ ਸਫ਼ਰ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ 2200 ਮੀਲ ਬਣੇਗੀ ਸਾਡੇ ਵਾਸਤੇ, 4 ਦਿਨ ਦਾ ਸਫ਼ਰ ਹੈ, ਪਰ ਗੁਰੂ ਮਹਾਰਾਜ ਸਮਰੱਥ ਨੇ, ਕਿਰਪਾ ਕਰਨਗੇ, ਚੜ੍ਹਦੀ ਕਲਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਮਿਲੇ। ਜਿੰਨੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਭੈਣ ਭਰਾ ਕੋਈ ਵੀ ਕਿਸੇ ਵੀ ਸਟੇਟ ਦੇ ਵਿੱਚ ਇਹ ਜਿਨ੍ਹਾਂ ਨੂੰ ਵੀ ਇਹ ਮੈਸੇਜ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਪਹੁੰਚਦਾ ਆ, ਉਹ ਆਪਣਾ ਉਪਰਾਲਾ ਕਰੋ, ਤੁਸੀਂ ਸਾਨੂੰ ਫੋਲੋ ਅਪ ਕਰੋ, ਜਿਹੜੀਆਂ ਰਾਈਡਸ ਦੀ ਅਪਡੇਟ ਲਵੋ ਫੇਸਬੁੱਕ ਪੇਜ ਤੋਂ ਜਾ ਕੇ। ਜੁਆਇਨ ਕਰਨਾ ਚਾਹੁੰਦਾ ਰਸਤੇ 'ਚੋਂ ਜੁਆਇਨ ਵੀ ਕਰ ਸਕਦਾ ਇੱਦਾਂ? ਜੀ ਬਿਲਕੁਲ। ਸੋ ਅਸੀਂ ਵੱਖ ਸਟਾਪ ਬਣਾਵਾਂਗੇ ਤੇ ਉਹਨਾਂ ਦੀ ਜਿਹੜੀ ਜਾਣਕਾਰੀ ਹੋਗੀ ਉਹ ਸਾਡੀ ਜਿਹੜੀ ਰਾਈਡ ਦੇ ਸਾਡੇ ਰੋਡ ਕੈਪਟਨਸ ਉਹ ਪ੍ਰੋਵਾਈਡ ਕਰਨਗੇ, ਤੇ ਉਹ ਅਸੀਂ ਤੁਹਾਨੂੰ ਸਾਰਿਆਂ ਨੂੰ ਸਾਂਝੀ ਕਰਾਂਗੇ। ਤੇ ਤੁਸੀਂ ਸਾਨੂੰ ਉੱਥੇ ਜਿਹੜੀਆਂ ਵੱਖਰੀਆਂ ਸਟੇਟਾਂ 'ਚ ਸਾਨੂੰ ਉੱਥੇ ਤੁਸੀਂ ਮਿਲ ਸਕਦੇ ਆ। ਸੋ ਕੁੱਲ ਤੁਸੀਂ ਕਿਹਾ ਵੀ ਤਕਰੀਬਨ 2200 ਮੀਲ ਦਾ ਇਹ ਜਿਹੜਾ ਪੈਂਡਾ ਆ, ਪਹਿਲਾਂ ਐਰੀਜ਼ੋਨਾ ਜਾਣਾ ਆ, ਫਿਰ ਉਧਰ ਦੀ ਜਾਣਾ ਆ। ਸੋ ਰਸਤੇ 'ਚ ਮੇਬੀ ਇੰਡੀਆਨਾ ਜਿੱਥੇ ਫੈਡੈਕਸ ਫੈਸਿਲਿਟੀ ਦੇ ਵਿੱਚ ਹੇਟ ਕ੍ਰਾਈਮ ਦਾ ਹੋਇਆ ਸੀ, ਉੱਥੇ ਵੀ ਜਾਣ ਦਾ ਹੈਗੀ ਆ ਕੋਸ਼ਿਸ਼? ਜ਼ਰੂਰ ਜੀ ਜ਼ਰੂਰ। ਮੈਂ ਕੋਸ਼ਿਸ਼ ਇੱਦਾਂ ਹੈਗੀ ਆ ਕਿ ਜਿਹੜੇ ਰੋਡ ਕੈਪਟਨਸ ਆ ਉਹ ਜੋ ਵੀ ਨਿਰਣੇ ਲੈਣਗੇ, ਫੈਸਲੇ ਲੈਣਗੇ, ਅਸੀਂ ਉਹਨਾਂ ਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਆ ਕਿ ਜਿਹੜੇ ਰਾਈਡਰਸ ਆ ਹੈ ਨਾ ਵੀ ਉਹ ਕਿੱਥੋਂ ਦੀ ਲੰਘ ਸਕਦੇ ਨੇ। ਤਾਂ ਡੈਫੀਨਿਟਲੀ ਇਹ ਸਾਡੇ ਵਾਸਤੇ ਮੰਦਭਾਗੀ ਹੈਗੀਆਂ ਕੁਝ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਆ। ਅਸੀਂ ਆਪਣੀ ਜਿੰਨੀ ਵੀ ਸ਼ਰਧਾਂਜਲੀ ਸਾਡੇ ਵੱਲੋਂ ਜਿਹੜਾ ਬਣਦਾ ਯੋਗਦਾਨ ਤਿਲ ਫੁੱਲ ਅਸੀਂ ਕਰਾਂਗੇ, ਬਣਦਾ ਫਰਜ਼ ਨਿਭਾਵਾਂਗੇ। ਸੋ ਸਤਨਾਮ ਸਿੰਘ ਜੀ, ਇਹ ਵੀ ਜ਼ਰੂਰ ਦੱਸੋ ਵੀ ਕਈ ਸਟੇਟਸ ਦੇ ਵਿੱਚ ਇਹ ਹੁੰਦਾ ਆ ਵੀ ਤੁਸੀਂ ਹੈਲਮਟ ਪਾ ਕੇ ਹੀ ਰਾਈਡ ਕਰ ਸਕਦੇ, ਕਈ ਥਾਵਾਂ ਦੇ ਉੱਤੇ ਇਦਾਂ ਦੀ ਕੋਈ ਬੰਦਿਸ਼ ਨਹੀਂ ਹੈਗੀ। ਸੋ ਰਸਤੇ 'ਚ ਤਰ੍ਹਾਂ ਦੇ ਆਪਾਂ ਨੂੰ ਸਟੇਟਸ ਦੇਖਣ ਨੂੰ ਮਿਲਣਗੇ, ਸੋ ਉਹਦੇ ਹਿਸਾਬ ਦੇ ਨਾਲ ਤੁਸੀਂ ਫਿਰ ਆਪਣਾ ਅਟਾਇਰ ਰੱਖੋਗੇ? ਬਿਲਕੁਲ ਜੀ ਬਿਲਕੁਲ। ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਕਿ ਕੈਲੀਫੋਰਨੀਆ ਨੂੰ ਛੱਡ ਕੇ ਬਾਹਰ ਜਿਹੜੀਆਂ ਦੂਜੀਆਂ ਸਟੇਟਾਂ ਆਉਣਗੀਆਂ, ਐਰੀਜ਼ੋਨਾ ਹੋ ਗਿਆ, ਇੱਧਰ ਆਪਣੇ ਟੈਕਸਸ ਹੋ ਗਿਆ, ਇੰਡੀਆਨਾ, ਇੱਧਰ ਸਾਰੇ ਹੀ ਸਾਨੂੰ ਲੋੜ ਨਹੀਂ ਪੈਣੀ। ਸੋ ਇਸ ਕਰਕੇ ਸਾਰਿਆਂ ਵੀਰਾਂ ਨੇ ਦਸਤਾਰ ਬੰਨ੍ਹ ਕੇ ਹੀ ਉੱਥੇ ਚਲਾਉਣ ਦਾ ਅਸੀਂ ਫੈਸਲਾ ਲਿਆ ਹੈਗਾ ਕਿ ਉਹਨਾਂ ਸਟੇਟਾਂ ਦੇ ਵਿੱਚ ਆਪਾਂ ਦਸਤਾਰਾਂ ਸਜਾ ਕੇ ਹੀ ਜਾਵਾਂਗੇ। ਸੋ ਦਿਨ ਦੇ ਵਿੱਚ ਕਿੰਨੇ ਮਾਈਲਸ ਕਰਨ ਦਾ ਤੁਹਾਡਾ ਪੈਂਡਾ ਹੈਗਾ, ਟੀਚਾ ਕਿੰਨਾ ਕੁ ਹੈਗਾ ਆ ਵੀ ਕਿੱਦਾਂ? ਹਾਂਜੀ, ਕੋਸ਼ਿਸ਼ ਰਹੇਗੀ ਕਿ ਅਸੀਂ 600-700 ਮੀਲ ਕਰ ਸਕੀਏ ਜੀ। ਸੋ ਇਟਸ ਅ ਚੈਲੰਜਿੰਗ ਜੌਬ, ਪਰ ਗੁਰੂ ਸਾਹਿਬ ਅੰਗ ਸੰਗ ਸਹਾਈ ਰਹਿਣ, ਸਾਰੇ ਜਾਣੇ ਸੇਫਟੀ ਦਾ ਧਿਆਨ ਰੱਖਦੇ ਹੋਏ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇਸ ਪੈਂਡੇ ਦੇ ਵਿੱਚ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰੇ ਹੱਥ ਬਣਾ ਕੇ ਰੱਖਣ। ਤੇ ਬਾਕੀ ਸਪੋਰਟ ਕਰੋ ਜੀ ਵੱਧ ਤੋਂ ਵੱਧ। ਅਸੀਂ ਵੀ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਜਿਹੜਾ ਵੀ ਕੋਈ ਇਸ ਟਾਈਮ ਦੇਖ ਰਿਹਾ ਹੈ, ਸੁਣ ਰਿਹਾ ਹੈ, ਜੇ ਰਸਤੇ ਦੇ ਵਿੱਚ ਉਹ ਇਸ ਮੋਟਰਸਾਈਕਲ ਕਲੱਬ ਦੇ ਨਾਲ ਜੁਆਇਨ ਕਰਨਾ ਚਾਹੁੰਦਾ ਆ, ਉਹ ਰਾਈਡ ਕਰਨਾ ਚਾਹੁੰਦਾ ਆ, ਤਾਂ ਜ਼ਰੂਰ ਕਰੇ। ਤੇ ਤੁਸੀਂ ਦੱਸ ਵੀ ਰਹੇ ਸੀਗੇ ਵੀ ਤੁਸੀਂ ਹੋਰ ਵੀ ਮੋਟਰਸਾਈਕਲ ਕਲੱਬਸ ਨੂੰ ਅਪਰੋਚ ਕਰੋਗੇ ਜੇ ਰਸਤੇ 'ਚ ਉਹ ਤੁਹਾਡਾ ਸਾਥ ਦੇਣਾ ਚਾਹੁੰਦੇ ਆ? ਜੀ ਬਿਲਕੁਲ, ਕਿਉਂਕਿ ਦੇਖੋ ਜਿਹੜੀ ਸਰਬ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਆ ਹੈ ਨਾ, ਸਾਨੂੰ ਇਕੱਠਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ। ਸੋ ਸਾਨੂੰ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਦੂਸਰੀਆਂ ਹੋਰ ਮੋਟਰਸਾਈਕਲ ਕਲੱਬ ਗੋਰਿਆਂ ਦੀਆਂ ਹੋ ਗਈਆਂ, ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਹੋ ਗਈਆਂ ਹੈ ਨਾ, ਇੱਕ ਮੋਟਰਸਾਈਕਲ ਕਮਿਊਨਿਟੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਮਿਊਨਿਟੀ ਹੈ ਇੱਥੇ ਅਮਰੀਕਾ ਦੇ ਵਿੱਚ, ਤੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਟੇਬਲ ਟਾਕਸ ਕਰਦੇ ਰਹਿੰਦੇ ਹਾਂ, ਉਹਨਾਂ ਨਾਲ ਰਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜਿਹੜੀ ਉਹਨਾਂ ਨੂੰ ਸਪੋਰਟ ਹੁੰਦੀ ਹੈ, ਉਹਨਾਂ ਦੀ ਲੋੜ ਹੈ, ਉਹ ਉਹਨਾਂ ਨੂੰ ਪੈਂਦੀ ਆ, ਉਹ ਕਰਦੇ ਆ। ਸਿੱਖ ਮੋਟਰਸਾਈਕਲ ਕਲੱਬ ਕਰਦੀ ਰਹਿੰਦੀ ਆ। ਜਿਵੇਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਦਸਤਾਰ ਦਾ ਜਿਹੜਾ ਹੈਗਾ ਆ ਇਹ ਪ੍ਰੋਜੈਕਟ ਲੈ ਕੇ ਜਾਵਾਂਗੇ। ਉਦੋਂ ਸਾਨੂੰ ਮੋਟਰਸਾਈਕਲ ਕਮਿਊਨਿਟੀ ਹੈਗੀ ਆ, ਉਹਨਾਂ ਦੇ ਸਹਿਯੋਗ ਦੀ ਲੋੜ ਪੈਣੀ ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਜਦੋਂ ਕੈਲੀਫੋਰਨੀਆ ਦੇ ਵਿੱਚ ਅਸੀਂ ਕਹਾਂਗੇ ਕਿ ਅਸੀਂ ਪੱਗ ਬੰਨ੍ਹ ਕੇ ਨਹੀਂ ਚਲਾਉਣਾ ਚਾਹੁੰਦੇ, ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਉਹ ਵੀ ਕਹਿਣਗੇ ਕਿ ਹਾਂ ਅਸੀਂ ਵੀ ਨਹੀਂ ਚਲਾਉਣਾ ਚਾਹੁੰਦੇ, ਅਸੀਂ ਵੀ ਖੁੱਲ੍ਹੇਆਮ ਇਹ ਆਜ਼ਾਦੀ ਮੰਨਣਾ ਚਾਹੁੰਦੇ ਹਾਂ। ਸੋ ਅਸੀਂ ਆਸ ਕਰਦੇ ਹਾਂ ਵੀ ਉਹ ਸਾਡਾ ਸਪੋਰਟ ਕਰਨਗੇ ਹੈ ਨਾ। ਇਸ ਕਰਕੇ ਆਪਾਂ ਹੁਣ ਜਦੋਂ ਜਿਹੜਾ ਆ, ਕਿਉਂਕਿ ਇਹ ਜਿਹੜੀ ਨਸਲਕੁਸ਼ੀ ਹੁੰਦੀ ਹੈ ਸਾਡੇ ਨਾਲ ਵਾਰ-ਵਾਰ ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ, ਹੇਟ ਕ੍ਰਾਈਮ ਹੋ ਰਹੇ ਨੇ, ਇਹ ਸੰਦੇਸ਼ ਜਿੰਨਾ ਵੀ ਅਸੀਂ ਦੂਰ ਤੱਕ ਫੈਲਾ ਸਕਦੇ ਹਾਂ, ਇਹ ਕੋਸ਼ਿਸ਼ ਇੱਕ ਰਹੇਗੀ। ਬਿਲਕੁਲ ਜੀ, ਚਾਹੀਦਾ ਹੈ। ਹਾਂਜੀ ਬਿਲਕੁਲ। ਸੋ ਬਿਲਕੁਲ। ਸੋ ਸੇਫਟੀ ਦੇ ਲਈ ਕੀ ਵਿਸ਼ੇਸ਼ ਪ੍ਰੀਕਾਸ਼ਨਸ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਹੈਗੇ ਆ ਰਸਤੇ ਦੇ ਵਿੱਚ, ਤੇ ਕੁੱਲ ਕਿੰਨੇ ਕੁ ਜਾਣਿਆਂ ਦਾ ਤੁਹਾਨੂੰ ਲੱਗਦਾ ਵੀ ਇਹ ਕਾਫਲਾ ਜਿਹੜਾ ਹੋਵੇਗਾ?
ਸਾਡੇ ਆਪਣੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਾਡੇ ਆਪਣੇ ਜਿਹੜੇ ਵੀਰ ਹੈਗੇ ਆ, ਅਸੀਂ ਤਕਰੀਬਨ 12 ਜਣੇ ਹੈਗੇ ਆ। ਬਾਕੀ ਜਿਹੜੀਆਂ ਉਮੀਦ ਕਰਦੇ ਹਾਂ ਅਸੀਂ ਕਿ ਐਟਲੀਸਟ ਕਿ ਜਿਵੇਂ 50 ਕੁ ਜਣਿਆਂ ਦਾ ਸਾਡਾ ਕਾਫਲਾ ਜਿਹੜਾ ਇੱਥੋਂ ਕੈਲੀਫੋਰਨੀਆ ਤੋਂ ਤੁਰੇ, ਕਿਉਂਕਿ ਅਸੀਂ ਜਦੋਂ 550 ਸਾਲਾ ਰਾਈਡ ਕੀਤੀ ਸੀ ਉਦੋਂ ਵੀ ਸਾਨੂੰ ਇੰਨੀ ਉਮੀਦ ਹੈ ਨਹੀਂ ਸੀਗੀ। ਅਸੀਂ ਨਵੇਂ ਉਦੋਂ ਸਟਾਰਟ ਕੀਤਾ ਸੀ 2 ਮਹੀਨੇ ਪਹਿਲਾਂ, ਪਰ ਉਦੋਂ 44 ਜਾਣੇ ਸਾਡੇ ਨਾਲ, ਉਹਨਾਂ ਨੇ 550 ਮੀਲ ਦਾ ਸਫ਼ਰ ਜਿਹੜਾ 44 ਰਾਈਡਰਸ ਨੇ ਕੀਤਾ ਸੀਗਾ। ਤੇ ਹੁਣ ਅਸੀਂ ਸੋਚਦੇ ਹਾਂ ਕਿ ਚਲੋ 50 ਤੱਕ ਤੇ ਲੈ ਕੇ ਚੱਲੀਏ, ਹੈ ਨਾ। ਤੇ ਇਹਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਗੀਅਰਸ ਹੁੰਦੇ ਆ, ਕਿ ਰਾਈਡਰ ਗੀਅਰਸ ਹੁੰਦੇ ਆ ਬੇਸਿਕਲੀ ਆਪਣੇ, ਕਿਉਂਕਿ ਵੈਦਰ ਵੱਖਰੀਆਂ ਸਟੇਟਾਂ ਦੇ ਵਿੱਚ ਕੋਈ ਅਚਨਚੇਤ ਵੀ ਬਦਲ ਹਾਂਜੀ ਆ ਜਾਂਦਾ ਹੈ, ਹਾਂਜੀ। ਤੋਂ ਤੂਫਾਨ, ਹਨੇਰੀ, ਇਹੋ ਜਿਹਾ ਮੀਂਹ ਦੇ ਨਾਲ ਉਹ ਅਸੀਂ ਇਹੋ ਕਹਾਂਗੇ ਸਾਰਿਆਂ ਨੂੰ ਵੀ ਹੈਵੀ ਗੀਅਰਸ ਜਿਹੜੇ ਉਹ ਨਾਲ ਰੱਖਣ, ਤੇ ਪ੍ਰੋਪਰ ਰਾਈਡਿੰਗ ਬੂਟਸ ਹੁੰਦੇ ਆ, ਪ੍ਰੋਪਰ ਰਾਈਡਿੰਗ ਪੈਂਟਸ ਹੁੰਦੀਆਂ ਨੇ, ਵੱਡੀਆਂ ਹੈਵੀ ਜੈਕਟਸ ਹੁੰਦੀਆਂ ਨੇ, ਹਾਂਜੀ। ਉਹ ਸੇਫਟੀ ਵਾਸਤੇ ਜ਼ਰੂਰ ਅਸੀਂ ਹਮੇਸ਼ਾ ਇਹੋ ਸੇਫਟੀ ਦਾ ਸੰਦੇਸ਼ ਵੀ ਜਿਹੜਾ ਉਹ ਦਿੰਦੇ ਰਹਿੰਦੇ ਆ ਜੀ। ਜੀ ਸੋ ਇਹ ਸਨ ਸਤਨਾਮ ਸਿੰਘ ਜੀ ਸਿੱਖ ਮੋਟਰਸਾਈਕਲ ਕਲੱਬ ਤੋਂ, ਜਿਨ੍ਹਾਂ ਨੇ ਦੱਸਿਆ ਵੀ ਹੇਟ ਦੇ ਅਗੇਂਸਟ ਜਿਹੜੀ ਇਹ ਰਾਈਡ ਕਰਨ ਜਾ ਰਹੇ ਆ। 1 ਅਗਸਤ ਤੋਂ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਇਹ ਆਰੰਭ ਕਰਨਗੇ। 5 ਅਗਸਤ ਨੂੰ ਓਕ ਕ੍ਰੀਕ ਵਿਸਕੌਨਸਨ, ਜਿੱਥੇ 10 ਵਰ੍ਹੇ ਪਹਿਲਾਂ ਨਸਲ ਘਾਤ ਜਿਹੜਾ ਹੋਇਆ ਸੀ, ਨਸਲੀ ਹਮਲਾ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ, ਇੱਕ ਸਿਰਫਰੇ ਗੋਰੇ ਦੇ ਦੁਆਰਾ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਸੀਗਾ। ਉਹ ਸਾਰੇ ਹੀ ਜਿਹੜੇ ਆ ਪੀੜਤਾਂ ਦੀ ਯਾਦ ਦੇ ਵਿੱਚ ਇਹ ਰਾਈਡ ਕਰਨ ਜਾ ਰਹੇ ਆ। ਸੋ ਵੱਧ ਚੜ੍ਹ ਕੇ ਇਹਨਾਂ ਨੂੰ ਸਪੋਰਟ ਕਰੋ, ਜਿੱਥੇ ਵੀ ਤੁਹਾਨੂੰ ਮਿਲਦੇ ਆ। ਜਿਹੜੀ ਸਟੇਟ 'ਚੋਂ ਵੀ ਇਹਨਾਂ ਨੇ ਲੰਘਣਾ ਆ, ਇਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇਨਫੋਰਮੇਸ਼ਨ ਪਾ ਦੇਣੀ ਆ। ਤੁਸੀਂ ਜ਼ਰੂਰ ਉਸ ਨੂੰ ਫੋਲੋ ਕਰੋ ਤੇ ਇਹਨਾਂ ਦੀ ਸਪੋਰਟ ਦੇ ਲਈ ਉੱਥੇ ਪਹੁੰਚੋ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।